ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੁਰਬਾਣੀ ਇੱਕ ਓਂਕਾਰ ਤੋਂ 18 10 20 ਤੱਕ 1430 ਅੰਗ ਬਾਣੀ ਦੇ ਨੇ। ਉਸ ਦੇ ਵਿੱਚ ਜਦੋਂ ਵੀ ਤੁਸੀਂ ਜਿੱਥੋਂ ਵੀ ਕੋਈ ਸ਼ਬਦ ਪੜ੍ਹੋ, ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ ਜਿਹੜਾ ਆਮ ਤੌਰ 'ਤੇ ਲਗਭਗ ਅੱਧ 'ਚੋਂ ਲਿਆ ਜਾਂਦਾ ਹੈ, ਉਹਦੇ ਵਿੱਚ 40-50 ਉਸ ਦੇ ਅੰਗ ਖੱਬੇ ਸੱਜੇ ਉਹਨਾਂ 'ਚੋਂ ਹੀ ਆਉਂਦਾ ਹੈ ਜੀ। ਔਰ ਬਹੁਤ ਵਾਰ ਇਹ ਵੀ ਹੁੰਦਾ ਹੈ, ਕਈ ਸਾਡੇ ਬੈਠ ਕੇ ਇਹਨੂੰ ਆਪਣੇ ਢੰਗ ਨਾਲ ਇੰਟਰਪ੍ਰੇਟ ਵੀ ਕਰਦੇ ਨੇ ਕਿ ਕਿਹੜਾ ਹੁਕਮਨਾਮਾ ਕਿੱਥੇ ਚੰਗਾ ਆਇਆ, ਕਿਹੜਾ ਹਾਂ 'ਚ ਆਇਆ। ਇਹ ਸਾਡੀ ਆਪਣੀ ਬਹੁਤ ਵਾਰ ਮਾਨਸਿਕ ਹਾਲਤ ਹੁੰਦੀ ਹੈ ਕਿ ਅਸੀਂ ਸਮਝਦੇ ਹਾਂ ਕਿ ਜੇ ਜੋ ਮੰਗੇ ਠਾਕੁਰ ਆਪਣੇ ਤੇ ਆ ਗਿਆ ਕਿ ਭਾਈ ਸਾਡੀਆਂ ਮੁਰਾਦਾਂ ਪੂਰੀਆਂ ਹੋ ਗਈਆਂ। ਤਾਂ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਹੈ ਜਿਹੜੇ ਇਸ ਤਰੀਕੇ ਨਾਲ ਉਹਨੂੰ ਇੰਟਰਪ੍ਰੇਟ ਕਰਦੇ ਨੇ ਕਿ ਕੋਈ ਸ਼ਬਦ ਐਸਾ ਦੱਸ ਦਿਓ ਬਾਣੀ ਦਾ ਜਿਹਨੂੰ ਤੁਸੀਂ ਨਾ ਪੱਖੀ ਕਹੋ, ਜਿਹਦੇ 'ਚ ਤੁਹਾਨੂੰ ਕਿਹਾ ਜਾਏ ਵੀ ਤੂੰ ਇਹ ਕੰਮ ਕਰਨਾ ਤੇ ਜਿਹੜਾ ਉਹ ਤੇਰੇ ਲਈ ਸ਼ੁਭ ਹੈ ਤੇ ਇਹ ਅਸ਼ੁਭ ਹੈ। ਜਦੋਂ ਲੋਕ ਤਾਂ ਇਸ ਲਈ ਤੇ ਜਾਂਦੇ ਨੇ ਨਾ, ਜਦੋਂ ਅਸੀਂ ਕਿਸੇ ਖੁਸ਼ੀ ਦੇ ਮੌਕੇ ਜਾਂਦੇ ਹਾਂ ਤਾਂ ਵੀ ਹੁੰਦਾ ਜੀ ਹੁਕਮਨਾਮਾ ਲਓ, ਕੋਈ ਹੋਰ ਹੈ ਟੈਸਟ ਸਾਹਮਣੇ ਉਹਦੇ 'ਚ ਵੀ ਹੈ। ਸੋ ਉਹ ਸੋਚੀ ਪੈ ਕੇ ਬੜੇ ਇੱਕ ਮੈਂ ਲਰਨਡ ਸਕਾਲਰ ਦੀ ਗੱਲ ਕਰਦਾ। ਮੈਂ ਕਿਹਾ ਗੁਰਬਾਣੀ ਤਾਂ ਸ਼ੁਰੂ ਤੋਂ ਅਖੀਰ ਤੱਕ ਇਹੀ ਦੱਸਦੀ ਹੈ ਕਿ ਭਾਈ ਜੇ ਸਾਨੂੰ ਰੱਬ ਦੇ ਭਾਣੇ ਵਿੱਚ ਜੀਣਾ ਆ ਜਾਏ, ਰੱਬ ਦੇ ਹੁਕਮ 'ਚ ਜੀਣਾ ਆ ਜਾਏ ਤੇ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਹੈ। ਤੇ ਅਸੀਂ ਕਿਉਂਕਿ ਇੱਕ ਸੀਮਤ ਦਾਇਰੇ 'ਚ ਸੋਚਦੇ ਹਾਂ, ਅਸੀਂ ਹੁਕਮਨਾਮੇ ਨੂੰ ਵੀ ਆਪਣੀ ਮਰਜ਼ੀ ਦੇ ਅਨੁਸਾਰ ਇੰਟਰਪ੍ਰੇਟ ਕਰਦੇ ਹਾਂ ਕਿ ਇਹ ਹੁਕਮਨਾਮਾ, ਔਰ ਇਹਦੇ 'ਚੋਂ ਹੀ ਫਿਰ ਉਹ ਪੁਜਾਰੀਵਾਦ ਨਿਕਲਿਆ। ਉਹੀ ਗ੍ਰੰਥੀ ਭੋਗ ਵੇਲੇ ਉਹਨਾਂ ਨੇ ਵੀ ਪੰਨਾ ਨੰਬਰ ਯਾਦ ਕੀਤਾ ਹੁੰਦਾ ਹੈ ਕਿ ਵੀ ਕਿਹੜਾ ਅੰਗ, ਉੱਥੋਂ ਹੀ ਉਹ ਕੱਢਦੇ ਨੇ। ਜੋ ਮੰਗੇ ਠਾਕੁਰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੀ ਕਰਤਾ ਮਹਾਰਾਜ ਨੇ ਮਿਹਰ ਕਰਤੀ। ਮਹਾਰਾਜ ਦੀ ਹਮੇਸ਼ਾ ਹੀ ਮਿਹਰ, ਮਹਾਰਾਜ ਹਰ ਇੱਕ ਦੇ ਉੱਤੇ ਹੀ ਮਿਹਰ ਕਰ ਰਿਹਾ। ਅਸੀਂ ਮਿਹਰ ਦੇ ਪਾਤਰ ਨਹੀਂ ਹੈ। ਔਰ ਸਾਨੂੰ ਇਹ ਸਿੱਖਣਾ ਪਏਗਾ ਕਿ ਅਲਟੀਮੇਟਲੀ ਬਾਣੀ ਸਾਡੀ ਜੀਵਨ ਜਾਚ ਹੈ। ਸਾਨੂੰ ਦੁੱਖ ਸੁੱਖ ਨੂੰ ਇੱਕ ਕਰਕੇ ਮੰਨਣਾ। ਦੁੱਖ ਸੁੱਖ ਇਸ ਮਨ ਕੀ ਬਿਰਥਾ, ਇਹ ਮਨ ਦੀਆਂ ਦਿਸ਼ਾਵਾਂ ਨੇ। ਕੋਈ ਨਾ ਦੁੱਖ ਨੂੰ ਤੁਸੀਂ ਮਿਲ ਸਕਦੇ ਹੋ ਨਾ ਸੁੱਖ ਨੂੰ, ਕਿਉਂਕਿ ਇਹ ਮਨ ਦੇ ਉੱਤੇ ਪਈ ਰਿਫਲੈਕਸ਼ਨ ਹੈ। ਇਸੇ ਤਰ੍ਹਾਂ ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ। ਜਿਵੇਂ ਅਸੀਂ ਕਮੀਜ਼ਾਂ ਬਦਲਦੇ ਹਾਂ, ਕੱਪੜੇ ਬਦਲਦੇ ਹਾਂ, ਇਵੇਂ ਦੁੱਖ ਤੇ ਸੁੱਖ। ਅੱਜ ਦਾ ਸ਼ਬਦ ਜਿਹੜਾ ਆਸਾ ਰਾਗ 5ਵੇਂ ਪਾਤਸ਼ਾਹ ਦਾ ਹੈ, ਜਦੋਂ ਤੁਸੀਂ ਰੱਬ ਦੇ ਉੱਤੇ ਟੇਕ ਕਰਦੇ ਹੋ, ਆਪਣਾ ਆਪਾ ਆਪਣੇ ਵਾਹਿਗੁਰੂ ਨੂੰ ਦੇ ਦਿੰਦੇ ਹੋ, ਫਿਰ ਤੁਹਾਨੂੰ ਸਭ ਕੁਝ ਹੀ ਚੰਗਾ ਤੁਹਾਨੂੰ ਲੱਗਦਾ ਹੀ ਨਹੀਂ ਕਿ ਕੋਈ ਵੀ ਚੀਜ਼ ਦੁੱਖ ਵਾਲੀ ਹੋ ਰਹੀ ਹੈ। ਦੁੱਖ ਤਾਂ ਹੀ ਹੈ ਜੇ ਤੁਸੀਂ ਮੰਨੋਗੇ, ਮਹਿਸੂਸ ਕਰੋਗੇ। ਇੱਕ ਪਲੰਗ ਤੇ ਪਿਆ ਵੀ ਹਾਏ ਹਾਏ ਕਰ ਸਕਦਾ ਹੈ, ਇੱਕ ਜਿਹੜਾ ਉਹ ਇੱਟ ਨੂੰ ਸਰਾਣਾ ਬਣਾ ਕੇ ਖੂਹ ਦੀ ਮੌਣ ਨੂੰ ਤੇਰਾ ਕੀਆ ਮਿੱਠਾ ਲਾ ਕੇ 10ਵੇਂ ਪਾਤਸ਼ਾਹ ਪੜ੍ਹ ਰਹੇ ਨੇ। ਬਿਲਕੁਲ। ਸੋ ਇਹ ਸ਼ਬਦ ਹੈ, ਜਾਂ ਤੂੰ ਸਾਹਿਬ ਤਾਂ ਭਉ ਕਿਹਾ, ਹਉ ਤੁਧ ਬਿਨ ਕਿਸ ਸਾਲਾਹੀ, ਏਕ ਤੂੰ ਤਾਂ ਸਭ ਕਿਛ ਹੈ, ਮੈਂ ਤੁਧ ਬਿਨ ਦੂਜਾ ਨਾਹੀ। ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਰਹਾਉ ਦੀ ਤੁਕ ਜਿਹੜੀ ਹੈ ਇਹ ਰਾਗੀ ਸਿੰਘਾਂ ਲਈ ਵੀ ਹਦਾਇਤ ਹੁੰਦੀ ਹੈ ਕਿ ਇਹ ਸਥਾਈ ਬਣਾ ਕੇ ਉਹਨਾਂ ਨੇ ਪੜ੍ਹਨੀ ਹੈ, ਜਿਹਦੇ ਦੁਆਲੇ ਸ਼ਬਦ ਘੁੰਮਦਾ ਹੈ। ਔਰ ਇਹੀ ਸ਼ਬਦ ਨੂੰ ਸਮਝਣ ਲਈ ਵੀ, ਹਾਲਾਂ ਕੁਝ ਸ਼ਬਦ ਗੁਰਬਾਣੀ ਦੇ ਨੇ ਜਿਨ੍ਹਾਂ 'ਚ ਰਹਾਉ ਦੀ ਪੰਕਤੀ ਨਹੀਂ ਹੈ, ਲੇਕਿਨ ਇਹ ਇੱਕ ਵਾਈਡ ਬਿਲੀਫ ਹੈ ਕਿ ਵੀ ਇਸ ਦੇ ਦੁਆਲੇ, ਔਰ ਬਹੁਤ ਵਾਰ ਵਾਕਿਆ ਹੀ ਵਿਚਾਰ ਉਹਦੇ, ਕਈ ਵਾਰੀ ਇੱਕੋ ਸ਼ਬਦ ਦੇ ਵਿੱਚ 3 ਰਹਾਉ ਵੀ ਹੁੰਦੇ ਨੇ, ਉਹਦੇ 'ਚ ਤੁਸੀਂ ਦੇਖੋਗੇ 3 ਆਈਡੀਆਜ਼ ਰਨ ਕਰ ਰਹੇ ਹੁੰਦੇ ਨੇ। ਸੋ ਇਹਦੇ 'ਚ ਇਹ ਹੈ ਰਹਾਉ ਬਾਬਾ ਬਿਖ ਦੇਖਿਆ ਸੰਸਾਰ, ਇਹ ਨਿਰੰਕਾਰ ਨੂੰ ਐਡਰੈਸ ਕਰਕੇ ਕਿ ਜੇ ਅਸੀਂ ਦੁਨੀਆਦਾਰੀ ਦੇ ਹਿਸਾਬ ਕਿਤਾਬ 'ਚ ਪੈ ਜਾਈਏ ਤਾਂ ਫਿਰ ਇਹ ਜ਼ਹਿਰ ਪੀਣ ਵਾਂਗ ਹੀ ਹੈ। ਇਹ ਬਿਖ ਹੈ, ਇਸ 'ਚੋਂ ਤੁਸੀਂ ਨਿਕਲ ਨਹੀਂ ਸਕਦੇ। ਇਹ ਤੁਸੀਂ ਜਿੰਨੀ ਮਰਜ਼ੀ ਗਿਣਤੀਆਂ 'ਚ ਪੈ ਜਾਓ, ਦੌੜ 'ਚ ਪੈਣਾ। ਦੁਨੀਆ 'ਚ ਪੈਣਾ ਕੀ ਹੈ, ਸਹਿਸ ਖੱਟੇ ਲੱਖ ਕੋ ਉੱਠ ਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ। ਜਿਹਦੇ ਕੋਲ 1000 ਹੈ ਉਹ ਲੱਖ ਲਈ ਦੌੜ ਰਿਹਾ ਹੈ, ਲੱਖ ਵਾਲਾ 10 ਮਿਲੀਅਨ ਲਈ ਦੌੜ ਰਿਹਾ ਹੈ। ਲੇਕਿਨ ਹੁਣ ਇਹ ਨਿੱਜ ਲਈ ਹੈ। ਵੈਸੇ ਅਸੀਂ ਵੀ ਕੱਲ ਦੌੜ ਰਹੇ ਸੀ ਕਿ ਜੀ ਕਰ ਦਿਓ, ਇਹਨਾਂ ਡਬਲ ਕਰ ਦੇਣਾ। ਇੱਕ ਪਾਸਾ ਉਹ ਹੈ ਕਿ ਜਿਹਦੇ 'ਚ ਤੁਸੀਂ ਇਸ ਹੱਦ ਤੱਕ ਫਸੇ ਹੋਏ ਹੋ, ਜਿਹੜੀ ਕਹਾਣੀ ਕਿ ਜੀ ਕਿਸੇ ਨੇ ਕਿਸੇ ਸੇਠ ਨੂੰ ਕਿਹਾ, ਕਿਸੇ ਰੱਬੀ ਬੰਦੇ ਨੇ ਕਿ ਭਾਈ ਤੇਰਾ ਮੱਥਾ ਬੜਾ ਚਮਕਦਾ ਹੈ
ਤੇਰੀਆਂ ਤੇ 20 ਪੀੜ੍ਹੀਆਂ ਜਿਹੜੀਆਂ ਨੇ ਰੱਜ ਕੇ ਖਾਣਗੀਆਂ। ਉੱਚੀ ਉੱਚੀ ਰੋਣ ਲੱਗ ਪਿਆ। ਉਹਨੇ ਕਿਹਾ ਪਤਾ ਨਹੀਂ ਮੈਂ ਕੋਈ ਗਲਤ ਕਹਿ ਦਿੱਤਾ। ਉਹ ਕਹਿੰਦਾ ਵੀ ਸੇਠ ਜੀ ਕੀ ਹੋ ਗਿਆ? ਉਹ ਕਹਿੰਦਾ 21ਵੀਂ ਪੀੜ੍ਹੀ ਕਿੱਥੋਂ ਖਾਏਗੀ? 20 ਤਾਂ ਖਾਣਗੀਆਂ। ਉਹਦਾ ਫਿਕਰ ਹੁਣ ਇਹ ਹੈ ਜਿਹੜਾ ਵਿਖ ਹੈ। ਬਾਕੀ ਤੁਸੀਂ ਮਿਹਨਤ ਵੀ ਕਰਦੇ ਹੋ, ਬੱਚੇ ਵੀ ਪਾਲਣੇ ਨੇ, ਜ਼ਿੰਮੇਵਾਰੀਆਂ ਵੀ ਨੇ। ਇਹ ਨਹੀਂ ਉੱਥੇ ਤੁਹਾਡਾ ਫਰਜ਼ ਆਉਂਦਾ ਔਰ ਤੁਸੀਂ ਰੱਬ ਦੇ ਹੁਕਮ 'ਚ ਰਹਿੰਦਿਆਂ ਕਰਨਾ ਹੁੰਦਾ। ਪਰ ਜਦੋਂ ਇਹ ਮਾਇਆ ਤੁਹਾਨੂੰ ਚੰਬੜ ਜਾਂਦੀ ਹੈ, ਤੁਸੀਂ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਰਹੇ ਹੁੰਦੇ, ਤੁਸੀਂ ਦੌੜ ਰਹੇ ਹੁੰਦੇ ਹੋ ਸਾਰੀਆਂ ਚੀਜ਼ਾਂ ਦੇ ਪਿੱਛੇ ਔਰ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਤੁਸੀਂ ਉਹ ਹੈ ਬਾਬਾ। ਔਰ ਰੱਬ ਨਾਲੋਂ ਟੁੱਟ ਕੇ ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ, ਮੈਂ ਨਾਮ ਤੇਰਾ ਆਧਾਰ। ਹੈ ਵਾਹਿਗੁਰੂ ਗੋਸਾਈ ਸਾਰੇ ਸੰਸਾਰ ਨੂੰ ਪਾਲਣ ਵਾਲੇ, ਮੇਰੀ ਰੱਖਿਆ ਕਰੋ। ਤੇਰਾ ਨਾਂ ਹੀ ਜਿਹੜਾ ਹੈ ਉਹ ਮੇਰੀ ਜ਼ਿੰਦਗੀ ਦਾ ਆਧਾਰ ਹੈ। ਜਾਂ ਤੂੰ ਸਾਹਿਬ ਤਾਂ ਭਉ ਕੇ ਹੈ, ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਕਿਹਦਾ ਡਰ ਹੈ। ਹੁਣ ਤੁਧ ਬਿਨ ਕਿਸ ਸਾਲਾਂ ਹੈ, ਤੇਰੇ ਬਿਨਾ ਹੋਰ ਕੌਣ ਸਿਫਤਾਂ ਦਾ ਮਾਲਕ ਹੈ ਜਿਸ ਦੀ ਸਿਫਤ ਸਲਾਹ ਕੀਤੀ ਜਾਏ। ਏਕ ਤੂੰ ਤਾਂ ਸਭ ਕੁਛ ਹੈ, ਜੇ ਤੂੰ ਹੈ ਤੇ ਸਭ ਕੁਛ ਹੈ। ਮੈਂ ਤੁਧ ਬਿਨ ਦੂਜਾ ਹੈ, ਤੇਰੇ ਬਿਨਾ ਹੋਰ ਕੋਈ ਹੋਂਦ ਨਹੀਂ ਹੈ। ਜਾਣੇ ਬਿਰਥਾ ਸਭਾ ਮਨ ਕੀ, ਹੋਰ ਕਿਸ ਪੈ ਆਖ ਸੁਣਾਈ ਹੈ। ਵਿਣ ਨਾਵੇਂ ਸਭ ਜਗ ਬੌਰਾਇਆ, ਨਾਮ ਮਿਲੇ ਸੁਖ ਪਾਈਏ। ਕਿ ਹੇ ਵਾਹਿਗੁਰੂ ਤੂੰ ਮਨ ਦੀ ਬਿਰਥਾ ਜਾਣੇ ਬਿਰਥਾ ਜੀ ਕੀ। ਤੂੰ ਹਰ ਇੱਕ ਨੂੰ ਜਾ ਵਿਣ ਬੋਲਿਆ ਸਭ ਕੁਝ ਜਾਣਦਾ, ਤੂੰ ਸਭ ਨੂੰ ਜਾਣਦਾ, ਅੰਦਰ ਦੀ ਜਾਣਦਾ। ਹੋਰ ਮੈਂ ਕਿਹਦੇ ਅੱਗੇ ਜਾ ਕੇ ਚੀਖ ਪੁਕਾਰ ਕਰਾਂ, ਹੋਰ ਕਿਸ ਪੈ ਆਖ ਸੁਣਾਈ ਹੈ। ਵਿਣ ਨਾਵੇਂ ਸਭ ਜਗ ਬੌਰਾਇਆ, ਬੌਰਾਨਾ ਹੁੰਦਾ ਸ਼ਦਾਈ, ਪਾਗਲ, ਜਿਹਦਾ ਮੈਂਟਲ ਬੈਲੈਂਸ ਨਾ ਹੋਏ। ਕਿ ਵੀ ਜਿਨ੍ਹਾਂ ਦੇ ਕੋਲ ਰੱਬ ਦਾ ਨਾਂ ਨਹੀਂ ਹੈ ਉਹਨਾਂ ਦੀ ਜ਼ਿੰਦਗੀ ਦਾ ਸੈਂਟਰਲ ਐਕਸਲ ਨਹੀਂ ਹੈ। ਜੇ ਸੈਂਟਰਲ ਐਕਸਲ ਨਹੀਂ ਹੈ ਤੇ ਚੀਜ਼ ਜਿਹੜੀ ਫਿਰ ਬਾਹਰ ਨੂੰ ਦੌੜਦੀ ਹੈ, ਜਦੋਂ ਤੱਕ ਤਾਂ ਧੁਰੇ ਦੇ ਨਾਲ ਹੀ ਘੁੰਮਦੀ ਹੈ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਵਿਣ ਨਾਵੇਂ ਸਭ ਜਗ ਬੌਰਾਇਆ, ਜਿਨ੍ਹਾਂ ਦੇ ਜੀਵਨ ਦੇ ਅੰਦਰ ਰੱਬ ਦੇ ਨਾਂ ਦਾ ਕੇਂਦਰ ਬਿੰਦੂ ਨਹੀਂ ਹੈ, ਉਹ ਸ਼ਦਾਈਆਂ ਵਾਂਗ ਭੌਂਦੇ ਫਿਰਦੇ ਨੇ, ਭੌਂਦੇ ਫਿਰਦੇ ਨੇ। ਲਾਹੌਰੀਆਂ ਦੀ ਬੋਲੀ ਕਹਿਣਾ ਹੋਏ, ਨਾਮ ਮਿਲੇ ਸੁਖ ਪਾਈਏ। ਜਦੋਂ ਵਾਹਿਗੁਰੂ ਦਾ ਨਾਮ ਮਿਲਦਾ ਹੈ ਤੇ ਉਹ ਟਿਕ ਜਾਂਦੇ ਨੇ, ਇਸ ਚੋਂ ਹੀ ਸੁੱਖ ਨਿਕਲਦਾ। ਕਿਆ ਕਹੀਏ ਕਿਸ ਆਖ ਸੁਣਾਈਏ, ਜੇ ਕਰਨ ਸੋ ਪ੍ਰਭ ਜੀ ਪਾਸ। ਸਭ ਕੁਛ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ। ਹੈ ਵਾਹਿਗੁਰੂ ਹੋਰ ਮੈਂ ਕਿਹਨੂੰ ਕਹਿਣਾ, ਮੈਂ ਜੋ ਕਹਿਣਾ ਹੈ ਵਾਹਿਗੁਰੂ ਤੁਹਾਡੇ ਕੋਲ ਹੀ ਨੂੰ ਹੀ ਕਹਿਣਾ, ਤੁਹਾਨੂੰ ਹੀ। ਸਭ ਕੁਛ ਕੀਤਾ ਤੇ ਜੋ ਹੋ ਰਿਹਾ ਉਹ ਤੇਰੇ ਹੁਕਮ 'ਚ ਹੀ ਹੋ ਰਿਹਾ। ਤੇ ਜੇ ਕੋਈ ਹੋਪ ਹੈ, ਆਸ ਹੈ ਤੇ ਤੂੰ ਹੈ। ਤੇ ਅਖੀਰ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਜੇ ਦੇ ਵਡਿਆਈ ਤਾਂ ਤੇਰੀ ਵਡਿਆਈ, ਇਤ ਉਤ ਤੁਝੈ ਧਿਆਉ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਕਿ ਜੇ ਤੂੰ ਮੈਨੂੰ ਵਡਿਆਈ ਦੇ, ਦੁਨੀਆ ਦੇ ਵਿੱਚ ਜੈ ਜੈਕਾਰ ਹੋਏ, ਦੁਨੀਆ ਦੇ ਵਿੱਚ ਸਿਫਤ ਹੋਏ, ਕੋਈ ਮਾਣ ਮਿਲਦਾ ਹੈ ਵਰਲਡਲੀ ਵੀ। ਇੱਕ ਤਾਂ ਰੂਹਾਨੀ ਮਾਣ ਹੈ, ਇਹ ਬਹੁਤ ਵਾਰੀ ਰੂਹਾਨੀ ਮਾਣ ਦੀ ਗੱਲ ਹੁੰਦੀ ਹੈ, ਪਰ ਦੁਨੀਆਦਾਰੀ ਦੇ ਵਿੱਚ ਵੀ ਜੇ ਤੁਹਾਨੂੰ ਕਿਤੇ ਮਾਣ ਮਿਲਦਾ ਹੈ ਤੇ ਇਹ ਵਾਹਿਗੁਰੂ ਦੀ ਕਿਰਪਾ ਹੋਏ ਤੇ ਤੁਸੀਂ ਉਸ ਮਾਣ ਨੂੰ ਜਰ ਸਕਦੇ ਹੋ। ਅਸੀਂ ਪੜ੍ਹਦੇ ਹਾਂ ਆਸਾ ਦੀ ਵਾਰ ਦੇ ਐਂਡਿੰਗ ਪਾਰਟ 'ਚ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ। ਕਿ ਤੇਰੇ ਘਰ ਆਨੰਦ ਹੈ, ਵਡਿਆਈ ਹੈ, ਮਾਣ ਹੈ, ਮਹੱਤਾ ਹੈ, ਤੇਜ, ਪਾਵਰ, ਔ। ਪਰ ਜੇ ਤੇਰੀ ਕਿਰਪਾ ਨਾ ਹੋਏ ਤਾਂ ਜਰਿਆ ਨਹੀਂ ਜਾਂਦਾ। ਮਤਲਬ ਇਹ ਹੁੰਦਾ ਕਿ ਛੋਟੇ ਭਾਂਡੇ 'ਚ ਵੱਡੀ ਚੀਜ਼ ਪੈ ਜਾਏ, ਉਛਲ ਕੇ ਬਾਹਰ ਆ ਜਾਂਦੀ ਹੈ। ਸੋ ਕਈਆਂ ਨੂੰ ਜਦੋਂ ਉਹ ਮਿਲਦਾ ਉਹ ਐਸੇ ਹੰਕਾਰੇ ਜਾਂਦੇ ਨੇ ਕਿ ਉਹ ਐਨ ਫਿਰ ਚਫਾੜ ਡਿੱਗਦੇ ਨੇ ਥੱਲੇ, ਧੜਮ ਕਰਕੇ। ਲੋਕ ਵੀ ਦੇਖਦੇ ਨੇ ਕਿ ਵੀ ਕੀ ਹੋ ਗਿਆ। ਕਿਉਂਕਿ ਇਹੀ ਹੁੰਦਾ ਕਿ ਵੀ ਅਲਟੀਮੇਟਲੀ ਹੰਕਾਰ ਤੁਹਾਨੂੰ ਲੈ ਪੈਂਦਾ। ਜੇ ਜਰਨਾ ਵੀ ਵਾਹਿਗੁਰੂ ਸਿਖਾਉਂਦਾ, ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਕਿ ਜੇ ਤੂੰ ਦੇ ਵਡਿਆਈ ਤਾਂ ਇਹ ਵੀ ਤੇਰੀ ਵਡਿਆਈ ਹੈ, ਇੱਥੇ ਵੀ ਤੇ ਉੱਥੇ ਵੀ ਸਦਾ ਤੇਰੀ ਯਾਦ ਮੇਰੇ ਮਨ ਦੇ ਵਿੱਚ ਵਸੇ, ਤੇਰੇ ਧਿਆਨ 'ਚ ਮੈਂ ਰਵਾਂ। ਕਿ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਉਹ ਵਾਹਿਗੁਰੂ ਸਭ ਨੂੰ ਸੁਖ ਦੇਣ ਵਾਲਾ। ਮੈਂ ਤਾਣ ਤੇਰਾ ਇੱਕ ਨਾਉ। ਜੇ ਮੇਰੀ ਕੋਈ ਤਾਣ ਹੈ, ਤਾਕਤ ਹੈ, ਸਟਰੈਂਥ ਹੈ ਤੇ ਸਿਰਫ ਤੇਰਾ ਨਾਮ ਹੈ। ਇਹ ਅੱਜ ਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਬਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਦੋ। ਦੇਖਦੇ ਰਹੋ TV84
ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।